ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੁਣ ਕੇ ਸਾਡੇ ਨਾਵਲ ਤੇ ਪੰਨੂ ਜੀ ਪਟਿਆਲਾ ਸਟੂਡੀਓ ਤੋਂ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ 4082722500 ਉਹਨਾਂ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਸੀਂ ਉਹਨਾਂ ਤੋਂ ਇੰਸ਼ੋਰੈਂਸ ਬਾਰੇ ਪਤਾ ਕਰ ਸਕਦੇ हैं। गुरदीप सिंह वर्दी, क्लोवस धनाम सिंह शेरगिल सलमा, सुरिंदर सिंह गिल स्टॉकटन, मनजीत सिंह दीवाना, अमरजीत सिंह खंगूड़ा, दविंदर सिंह, देव सिंह सिंधी तलवन प्रजनो, मनदीप सिंह सनोजे, जसविंदर सिंह विर्क ਹਿਊਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਿੱਲੀ ਤੋਂ ਕਟੜੇ ਵਾਲਾ ਜਿਹੜਾ ਹਾਈਵੇ ਨਿਕਲਣਾ ਸੀਗਾ, ਉਹ ਪੁਰਾਣੇ ਰੂਟ ਦੇ ਉੱਤੇ ਹੀ ਪਾਸ ਹੋ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਪਹਿਲਾਂ ਰੱਦ ਕਰ ਦਿੱਤਾ ਸੀਗਾ ਇਹਦਾ ਕੁਛ ਹਿੱਸਾ ਜਿਹੜਾ, ਔਰ ਇਹਦੇ ਵਿੱਚੋਂ ਕੁਛ ਅਹਿਮ ਜਿਹੜੇ ਧਾਰਮਿਕ ਤੌਰ ਦੇ ਉੱਤੇ ਸ਼ਹਿਰ ਬੜੀ ਅਹਿਮੀਅਤ ਰੱਖਦੇ ਆ, ਉਹਨਾਂ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ ਸੀਗਾ ਇਹ ਦਿੱਲੀ ਕਟੜਾ ਹਾਈਵੇ ਦੇ ਵਿੱਚੋਂ। ਇਹਦੇ ਨਾਲ ਜਦੋਂ ਇਹ ਮੁਕੰਮਲ ਹੋਊਗਾ 25,000 ਕਰੋੜ ਰੁਪਈਏ ਦੀ ਲਾਗਤ ਪਹਿਲੇ ਪੜਾਅ ਦੇ ਉੱਤੇ ਜਿਹੜੀ ਉਹ ਆਉਣੀ ਆ। ਇਹਦੇ ਨਾਲ ਦਿੱਲੀ ਅੰਮ੍ਰਿਤਸਰ ਜਿਹੜਾ ਹੈਗਾ ਸਫ਼ਰ, ਉਹ 4 ਘੰਟੇ ਜਿਹੜਾ ਉਹ ਘੱਟ ਜੂਗਾ ਜੀ। ਪਰ ਜਿਹੜਾ ਅੰਮ੍ਰਿਤਸਰ ਤੋਂ ਜਿਹੜਾ ਦਿੱਲੀ ਦੇ ਏਅਰਪੋਰਟ ਤੱਕ ਦਾ ਜਿਹੜਾ ਸਫ਼ਰ ਆ, ਉਹ 4 ਘੰਟੇ ਇਹਦੇ ਤੋਂ ਘਟੂਗਾ। ਬਹੁਤ ਵੱਡਾ ਇਹਦਾ ਫਾਇਦਾ ਜਿਹੜਾ ਹੋਊਗਾ। ਪਰ ਉਹਦੇ ਨਾਲੋਂ ਜ਼ਿਆਦਾ ਅਹਿਮ ਇਹ ਆ ਇਹਦਾ ਕਿ ਕੁਛ ਸ਼ਹਿਰ ਨੇ ਜਿਨ੍ਹਾਂ ਦਾ ਸਿੱਖ ਜਿਹੜਾ ਧਰਮ ਦੇ ਵਿੱਚ ਬਹੁਤ ਵੱਡਾ ਮਹੱਤਵ ਆ। ਇੱਕ ਤਾਂ ਇਹਦੇ ਵਿੱਚੋਂ ਜਿਹੜਾ ਸੁਲਤਾਨਪੁਰ ਲੋਧੀ ਹੈ, ਇੱਥੇ ਗੁਰੂ ਨਾਨਕ ਸਾਹਿਬ ਆਪਣੀ ਉਮਰ ਦੇ ਬਹੁਤ ਸਮਾਂ ਰਹੇ। ਦੂਸਰਾ ਉਹਦੇ ਨਾਲ ਲੱਗਵਾ ਹੈ ਗੋਇੰਦਵਾਲ ਸਾਹਿਬ, ਜਿੱਥੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਰਹੇ ਤੇ ਉੱਥੋਂ ਲੰਗਰ ਦੀ ਪ੍ਰਥਾ ਜਿਹੜੀ ਸ਼ੁਰੂ ਹੋਈ। ਉਹਦੇ ਨਾਲ ਲੱਗਵਾ ਹੈ ਖਡੂਰ ਸਾਹਿਬ, ਜਿੱਥੇ ਦੂਸਰੇ ਗੁਰੂ ਅੰਗਦ ਦੇਵ ਉਹਨਾਂ ਨੇ ਜਿਹੜਾ ਵੀ ਉੱਥੇ ਆਪਣੀ ਜ਼ਿੰਦਗੀ ਦੇ ਅਹਿਮ ਦਿਨ ਗੁਜ਼ਾਰੇ। ਇਹ ਨਿਕਲ ਜਾਣੇ ਸੀ ਵੀਰੋਂ। ਔਰ ਦੂਸਰੀ ਗੱਲ ਇਹ ਹੈ ਕਿ ਇਹ ਜਿਹੜੇ ਸ਼ਹਿਰ ਨੇ, 3 ਕਸਬਾ ਨੁਮਾ ਸ਼ਹਿਰ ਨੇ, ਇਹ ਵੱਧ ਫੁੱਲ ਇਸ ਕਰਕੇ ਨਹੀਂ ਸਕੇ ਕਿ ਇਹਨਾਂ ਨੂੰ ਕੋਈ ਹਾਈਵੇ ਨਹੀਂ ਲੱਗਦਾ। ਇਹ ਬਿਲਕੁਲ ਸਾਈਡ ਦੇ ਉੱਤੇ ਜਿਹੜਾ ਜੀ ਉਹ ਚਲੇ ਜਾਂਦੇ। ਅੱਜ ਵੀ ਇੱਥੇ ਜਾਣਾ ਕੋਈ ਸੌਖਾ ਨਹੀਂ ਗਾ। ਜਿਹੜੀਆਂ ਰੂਟ ਨੇ ਉਹ ਛੋਟੀਆਂ ਸੜਕਾਂ ਲੈ ਕੇ ਹੀ ਉੱਥੇ ਜਾਣਾ ਪੈਂਦਾ। ਇਹ ਜਿਹੜਾ ਹਾਈਵੇ ਕਟੜਾ ਤੋਂ ਜਿਹੜਾ ਦਿੱਲੀ ਤੋਂ ਕਟੜਾ ਨੂੰ ਜਿਹੜਾ ਵੀ ਜਾਣਾ, ਹੁਣ ਇਹਦੇ ਦੁਬਾਰਾ ਜਿਹੜਾ ਪੁਰਾਣਾ ਜਿੱਥੋਂ ਪਹਿਲਾਂ ਇਹ ਮਨਜ਼ੂਰ ਹੋਇਆ ਸੀਗਾ ਉੱਥੋਂ ਹੀ ਨਿਕਲੂਗਾ। ਇਹ ਜਦੋਂ ਦਿੱਲੀ ਤੋਂ ਆਉਂਦਿਆਂ ਇੱਧਰ ਜਿਹੜਾ ਜੀ ਭਵਾਨੀਗੜ੍ਹ ਪਾਤੜਾਂ ਵਾਲੀ ਸਾਈਡ, ਪਾਤੜਾਂ ਭਵਾਨੀਗੜ੍ਹ, ਇੱਥੋਂ ਦੀ ਹੁੰਦਾ ਹੋਇਆ ਜਿਹੜਾ ਜਗਰਾਓਂ ਨਕੋਦਰ ਤੋਂ ਅੱਗੇ ਇਹ ਜਾਊਗਾ ਜੀ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ। ਇਹ ਵਿੱਚ ਹੁਣ ਇਹਦੇ ਆ ਜਾਣਗੇ। ਔਰ ਅੰਮ੍ਰਿਤਸਰ ਤੋਂ ਅੱਗੇ ਇਹ ਕਟੜਾ ਨੂੰ ਜਿਹੜਾ ਜਾਊਗਾ। ਜਦੋਂ ਹਾਈਵੇ ਨੂੰ ਦੁਬਾਰਾ ਮਨਜ਼ੂਰ ਕਰਨ ਦੀ ਗੱਲ ਜਿਹੜੀ ਹੋਈ ਆ, ਤਾਂ ਇਹਦੇ ਉੱਤੇ ਕ੍ਰੈਡਿਟ ਦੀ ਵਾਰ ਜਿਹੜੀ ਹੈ ਜੀ ਉਹ ਚੱਲ ਪਈ ਹੋਈ ਹੈ। ਹਰਸਿਮਰਤ ਕੌਰ ਬਾਦਲ ਹੋਣੀ ਸਭ ਤੋਂ ਮੂਹਰੇ ਹੋ ਕੇ ਬਿਆਨ ਇਸ ਵੇਲੇ ਦੇ ਰਹੇ ਆ। ਜਦੋਂ ਇਹ ਇੱਕ ਵਾਰੀ ਬੰਦ ਕਰ ਦਿੱਤਾ ਗਿਆ ਸੀ ਪ੍ਰੋਜੈਕਟ, ਮੈਂ ਤੁਹਾਡੇ ਨਾਲ ਇੱਥੇ ਰੇਡੀਓ ਦੇ ਉੱਤੇ ਗੱਲ ਕੀਤੀ ਸੀ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਬੜਾ ਉਦੋਂ ਅਜੀਬੋ ਗਰੀਬ ਜਿਹਾ ਬਿਆਨ ਆਇਆ ਸੀ ਵੀ ਨਹੀਂ ਇਹ ਕੁਛ ਨਹੀਂ ਚੇਂਜ ਹੋਇਆ। ਜਿਹੜਾ ਜਲੰਧਰ ਤੋਂ ਅੰਮ੍ਰਿਤਸਰ ਹਾਈਵੇ ਜਾਂਦਾ, ਉਹਦੇ ਨਾਲ ਇੱਕ ਸਲਿੱਪ ਰੋਡ ਬਣਾ ਦੇਣੀ ਆ, ਉਹ ਇਹਨੂੰ ਹਾਈਵੇ ਨੂੰ ਜਿਹੜਾ ਜੀ ਅੰਮ੍ਰਿਤਸਰ ਤੱਕ ਨਾਲ ਜੋੜੂਗੀ। ਐਸਾ ਬੇਹੂਦਾ ਟਾਈਪ ਦਾ ਉਹ ਬਿਆਨ ਹੁਣ ਮੂਹਰੇ ਹੋ ਕੇ ਫੇਰਾ ਜਿਹੜਾ ਜੀ ਲੈ ਰਹੇ। ਅਸਲ ਦੇ ਵਿੱਚ ਪੋਲੀਟੀਸ਼ੀਅਨ ਜਿਹੜਾ ਜਿਹਨੇ ਸਭ ਤੋਂ ਜ਼ਿਆਦਾ ਇਸ ਸਬਜੈਕਟ ਨੂੰ ਚੁੱਕਿਆ, ਲਗਾਤਾਰ ਜਿਹੜਾ ਜੀ ਉਹ ਚੁੱਕਿਆ, ਉਹ ਐਕਚੁਅਲੀ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਜਿਹੜੇ ਗੁਰਜੀਤ ਸਿੰਘ ਹੋਰੀ ਨੇ, ਉਹਨਾਂ ਨੇ ਸਭ ਤੋਂ ਜ਼ਿਆਦਾ ਇਸ ਮਾਮਲੇ ਨੂੰ ਉਠਾਇਆ। ਔਰ ਨਾ ਸਿਰਫ ਜਿਹੜਾ ਵੀ ਉਠਾਇਆ, ਤੇ ਇਹ ਵੀ ਕਿਹਾ ਜਾ ਸਕਦਾ ਜੀ ਕਿ ਇਹਨੂੰ ਸਿਰੇ ਲਾਉਣ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਜਿਹੜਾ ਜੀ ਉਹ ਯੋਗਦਾਨ ਕਿਹਾ ਜਿਹੜਾ ਜੀ ਜਾ ਸਕਦਾ। ਮੈਂਬਰ ਪਾਰਲੀਮੈਂਟ ਦਾ ਉਹ ਲਗਾਤਾਰ ਜਿਹੜਾ ਮੁੱਖ ਮੰਤਰੀ ਪੰਜਾਬ ਨੂੰ ਵੀ ਚਿੱਠੀਆਂ ਲਿਖਦੇ ਰਹੇ। ਉਹਨਾਂ ਨੇ ਸੈਂਟਰ ਦੇ ਵਿੱਚ ਜਾ ਕੇ ਵੀ ਜਿਹੜਾ ਸੀਗਾ ਜੀ ਨਿਤਿਨ ਗਡਕਰੀ ਹੋਰਾਂ ਨੂੰ ਵੀ ਜਿਹੜੀ ਜਾ ਕੇ ਉਹ ਮਿਲ ਕੇ ਉਹਨਾਂ ਨੇ ਇਹ ਮਾਮਲਾ ਉਠਾਇਆ ਕਿ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਬਦਲਿਆ ਨਾ ਜਿਹੜਾ ਜਾਵੇ। ਉਹਨਾਂ ਦੀ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਇਹਦੇ ਵਿੱਚ ਜਿਹੜੀ ਹੈ ਜੀ ਉਹ ਹੈਗੀ ਆ। ਅੱਜ ਜਿਹੜਾ ਲਾਹਾ ਲੈਣ ਦੇ ਵਾਸਤੇ ਚਾਹੇ ਜਿੰਨੇ ਮਰਜ਼ੀ ਜਿਹੜੇ ਵੀ ਇਹ ਰੌਲਾ ਪਾਈ ਜਾਣ,
ਪਰ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਜਿਹੜੇ ਨੇ ਜੀ ਉਹਨਾਂ ਨੂੰ ਕ੍ਰੈਡਿਟ ਜਿਹੜਾ ਇਸ ਮਾਮਲੇ ਦੇ ਉੱਤੇ ਦੇਣਾ ਜਿਹੜਾ ਜੀ ਉਹ ਜ਼ਰੂਰ ਬਣਦਾ, ਕਿਉਂਕਿ ਜਿਸ ਬੰਦੇ ਨੇ ਵੀ ਕੰਮ ਕੀਤਾ ਉਹ ਕੋਈ ਵੀ ਆ ਪਾਰਟੀ ਪੱਧਰ ਤੋਂ ਉੱਪਰ ਜਿਹੜਾ ਜੀ ਉੱਠ ਕੇ, ਨਹੀਂ ਤਾਂ ਆਲਮੋਸਟ ਇਹ ਜੇ ਗੁਰਜੀਤ ਸਿੰਘ ਔਜਲਾ ਹੋਰੀ ਇਹ ਮਾਮਲੇ ਨੂੰ ਨਾ ਉਠਾਉਂਦੇ ਤਾਂ ਇਹ ਕਿਹਾ ਜਾ ਸਕਦਾ ਸੀਗਾ ਜੀ ਕਿ ਫਿਰ ਇਹ ਪ੍ਰੋਜੈਕਟ ਜਿਹੜਾ ਗਿਆ ਸੀਗਾ। ਅੱਜ ਰੌਲਾ ਪਾਉਣ ਨੂੰ ਭਾਵੇਂ ਜਿੰਨੇ ਮਰਜ਼ੀ ਪਾਈ ਜਾਣ। ਕ੍ਰੈਡਿਟ ਲੈਣ ਨੂੰ ਤਾਂ ਬਹੁਤ ਬੁਰੇ ਆ ਜੀ। ਅੱਗੇ ਗੱਲ ਕਰਦੇ ਹਾਂ, ਕਰੋਨਾ ਦੀ ਗਿਣਤੀ 2 ਲੱਖ ਨੂੰ ਕ੍ਰਾਸ ਕੀਤੀ। ਬਿਲਕੁਲ ਜੀ, ਗੱਲ ਕੀਤੀ ਸੀ ਜੀ ਵੀ ਇਸੇ ਹਫ਼ਤੇ ਜਿਹੜੇ ਜੀ ਉਹ ਕ੍ਰਾਸ ਕਰ ਜੂਗੀ ਇਹ ਗਿਣਤੀ, ਇਹ ਕਰ ਗਈ 2,07,191 ਇਸ ਵੇਲੇ ਟੈਲੀ ਜਿਹੜੀ ਆ ਉਹ ਦੱਸ ਰਹੀ ਹੈ। 72,300 ਮਹਾਰਾਸ਼ਟਰ ਦੇ ਵਿੱਚ ਕੇਸ ਹੋ ਗਏ ਆ। ਮੁੰਬਈ ਬਹੁਤ ਬੁਰੇ ਤਰੀਕੇ ਦੇ ਨਾਲ ਫਸੀ ਹੋਈ ਆ। ਤਾਮਿਲਨਾਡੂ ਦੂਜੇ ਨੰਬਰ ਦੇ ਉੱਤੇ ਆ ਜੀ, 1,091 ਨਵੇਂ ਕੇਸ 24 ਘੰਟਿਆਂ ਤੋਂ ਉੱਥੇ ਆਏ। 2,287 ਮਹਾਰਾਸ਼ਟਰ ਦੇ ਵਿੱਚ ਨਵੇਂ ਕੇਸ ਆਏ ਆ। ਦਿੱਲੀ ਬੜੀ ਤੇਜ਼ੀ ਨਾਲ ਹੋਰ ਵੱਧ ਰਹੀ, 22,132 ਕੇਸ ਇੱਥੇ ਜਿਹੜਾ ਜੀ ਉਹ ਹੋ ਗਏ। 1,298 ਨਵੇਂ ਆਏ ਆ। ਇੱਕ ਤਾਂ ਰਾਜਧਾਨੀ ਦਿੱਲੀ ਤੇ ਦੂਜੀ ਆਰਥਿਕ ਰਾਜਧਾਨੀ ਮੁੰਬਈ, ਇਹ ਦੋਨੋਂ ਰਾਜਧਾਨੀਆਂ ਜਿਹੜੀਆਂ ਜੀ ਉਹ ਘਿਰੀਆਂ ਨੇ। ਅੱਛਾ, ਇਹਦੇ ਤੇ ਸਿਆਸਤ ਵੀ ਬੜੀ ਜਿਹੜੀ ਜੀ ਉਹ ਹੋ ਰਹੀ ਹੈ, ਕਿਉਂਕਿ ਦੋਨੋਂ ਥਾਵਾਂ ਦੇ ਉੱਤੇ BJP ਦੀ ਸਰਕਾਰ ਜਿਹੜੀ ਉਹ ਹੈ ਨਹੀਂ। ਇਹ ਇੱਕ ਮੇਨ ਕਾਰਨ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਜਿਹੜੇ ਕਰੋਨਾ ਵਾਇਰਸ ਦੇ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਏ ਆ ਲੋਕ, ਉਹਨਾਂ ਦੀ ਗਿਣਤੀ 5,598 ਜਿਹੜੀ ਜੀ ਉਹ ਹੋ ਗਈ ਆ। ਇੱਕ ਦਿਨ ਦੇ ਵਿੱਚ ਹੁਣ ਜਿਹੜੇ ਕੇਸ ਨੇ ਉਹ 8,000 ਤੋਂ ਵੱਧ ਆਏ ਆ। ਪਹਿਲਾਂ ਇਹ ਗਿਣਤੀ ਕੋਈ 3,000 ਦਿਨ ਦੀ ਸੀ, ਉਦੋਂ ਪਹਿਲਾਂ 2,000 ਦੀ ਸੀ, ਫਿਰ 5,000 ਹੋ ਗਈ, ਫਿਰ 7,000 ਹੋ ਗਈ, ਹੁਣ 8,000 ਤੋਂ ਵੀ ਟੱਪ ਗਈ। 8171 ਕੇਸ ਜਿਹੜੇ 24 ਘੰਟਿਆਂ ਦੇ ਵਿੱਚ ਇਹ ਆਏ ਨੇ। ਔਰ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ ਉਹ ਕਹਿੰਦੀ ਹੈ ਕਿ ਭਾਰਤ COVID-19 ਦੇ ਫੈਲਾਅ ਦੀ ਸਿਖਰ ਤੋਂ ਬਹੁਤ ਦੂਰ ਹੈ। ਇਹਦੇ ਵਾਸਤੇ ਇਤਿਹਾਸੀ ਕਦਮ ਬਹੁਤ ਕਾਰਗਰ ਜਿਹੜੇ ਜੀ ਉਹ ਸਾਬਤ ਹੋਏ ਆ, ਜਿਹਦੇ ਕਰਕੇ ਬਾਕੀ ਮੁਲਕਾਂ ਦੇ ਮੁਕਾਬਲੇ ਬੜੀ ਚੰਗੀ ਸਥਿਤੀ ਦੇ ਵਿੱਚ ਹੈ। ਜਦੋਂ ਕਿ ਕੱਲ੍ਹ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਮਾਹਰ ਨੇ ਉਹ ਗੱਲ ਡਿਫਰੈਂਟ ਦੱਸ ਰਹੇ ਆ। ਉਹ ਇਹ ਗੱਲ ਕਹਿੰਦੇ ਆ ਕਿ ਕਮਿਊਨਿਟੀ ਦੇ ਵਿੱਚ ਜਿਹੜਾ ਜੀ ਇਹਦਾ ਫੈਲਾਅ ਹੋਣਾ ਸ਼ੁਰੂ ਹੋ ਗਿਆ। ਖਾਸ ਤੌਰ ਦੇ ਉੱਤੇ ਜਿਹੜੀ ਮੁੰਬਈ ਦੇ ਵਿੱਚ ਸਥਿਤ ਝੋਪੜਪੱਟੀ ਹੈ ਧਾਰਵੀ, ਉੱਥੇ ਤਕਰੀਬਨ 480% ਕੇਸਾਂ ਦੇ ਵਿੱਚ ਵਾਧਾ ਮਈ ਮਹੀਨੇ ਦੇ ਵਿੱਚ ਜਿਹੜਾ ਜੀ ਉਹ ਹੋ ਗਿਆ। ਇਹ ਸਭ ਤੋਂ ਜ਼ਿਆਦਾ ਖਤਰਨਾਕ ਗੱਲ ਜਿਹੜੀ ਦੀ ਉਹ ਮੁੰਬਈ ਦੇ ਵਾਸਤੇ ਕਹੀ ਜਾ ਰਹੀ ਜੀ। ਕਾਫੀ ਨੰਬਰ ਜਿਹੜੇ ਵੱਧ ਗਏ ਤੇ ਫਿਰ ਇਸੇ ਦਿਨ ਆਪਾਂ ਜੇ ਪੰਜਾਬ ਦੀ ਵੀ ਗੱਲ ਕਰੀਏ ਤੇ ਕਰੋਨਾ ਦੇ ਨਾਲ 2 ਹੋਰ ਮੌਤਾਂ ਵੀ ਹੋਈਆਂ ਇੱਥੇ। ਬਿਲਕੁਲ ਜੀ, ਨਾ ਪੰਜਾਬ ਦੇ ਵਿੱਚ ਜਿਹੜਾ ਜੀ ਕੇਸਾਂ ਦੀ ਗਿਣਤੀ ਘਟ ਰਹੀ ਆ, ਨਾ ਹਰਿਆਣੇ ਦੇ ਵਿੱਚ ਜਿਹੜੀ ਕੇਸਾਂ ਦੀ ਗਿਣਤੀ ਘਟ ਰਹੀ ਆ। ਹਰਿਆਣੇ ਦੇ ਵਿੱਚ ਲਗਾਤਾਰ ਵਾਧਾ ਜਿਹੜਾ ਜੀ ਉਹ ਹੋ ਰਿਹਾ ਕੇਸਾਂ ਦਾ, ਔਰ ਜਿਹੜੀ ਹਰਿਆਣੇ ਦੇ ਟੋਟਲ ਕੇਸਾਂ ਦੀ ਗਿਣਤੀ ਆ ਉਹ ਪੰਜਾਬ ਦੇ ਨਾਲੋਂ ਟੱਪ ਗਈ ਹੋਈ ਹੈ ਜੀ। ਹੁਣ ਉੱਥੇ ਲਗਾਤਾਰ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਰਿਹਾ ਜੀ। ਗੱਲ ਉਹੀ ਆ, ਇੱਕ ਦੂਜੇ ਦੇ ਉੱਤੇ ਜਿਹੜਾ ਹੈ ਜੀ ਦੋਸ਼ ਲਾਇਆ ਜਾਂਦਾ, ਦਿੱਲੀੋਂ ਆ ਰਹੇ ਜੀ, ਉੱਧਰੋਂ ਆ ਰਹੇ ਜੀ, ਉੱਧਰੋਂ ਆ ਰਹੇ, ਇਹੋ ਜਿਹਾ ਕੁਛ ਜਿਹੜਾ ਜੀ ਉਹ ਚੱਲੀ ਜਾ ਰਿਹਾ। ਪੰਜਾਬ ਦੇ ਵਿੱਚ ਜਿਹੜੇ ਗਿਣਤੀ ਆ ਜੀ ਉਹ 2,342 ਨੂੰ ਪਹੁੰਚ ਚੁੱਕੀ ਹੋਈ ਆ। ਔਰ ਪਿਛਲੇ 24 ਘੰਟਿਆਂ ਦੇ ਦੌਰਾਨ ਇਸ ਕਰੋਨਾ ਵਾਇਰਸ ਦੇ ਨਾਲ 2 ਲੋਕਾਂ ਦੀ ਜਾਨ ਗਈ ਆ। ਔਰ ਇਹਦੇ ਜਿਹੜਾ ਭੇਟ ਕਰਨ ਵਾਲੇ ਜਿਹੜੇ ਲੋਕ ਨੇ ਜੀ ਉਹਨਾਂ ਦੀ ਗਿਣਤੀ ਹੁਣ 46 ਹੋ ਗਈ ਹੋਈ। ਟੋਟਲ ਜਿਹੜੀਆਂ ਡੈਥ ਨੇ ਉਹ 46 ਹੋ ਗਈਆਂ। ਲੁਧਿਆਣਾ ਤੇ ਪਠਾਨਕੋਟ ਦੇ ਵਿੱਚ ਇੱਕ ਵਿਅਕਤੀ ਦੀ ਵਾਇਰਸ ਦੀ ਵਜ੍ਹਾ ਕਰਕੇ ਮੌਤ ਹੋਈ ਆ। ਸਭ ਤੋਂ ਵੱਧ ਪੰਜਾਬ ਦੇ ਵਿੱਚ ਮੌਤਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੋਈਆਂ ਨੇ। ਔਰ 24 ਘੰਟਿਆਂ ਦੇ ਦੌਰਾਨ ਵਾਇਰਸ ਦੀ ਇਲਾਜ ਦਾ ਸ਼ਿਕਾਰ ਹੋਣ ਵਾਲੇ 41 ਮਾਮਲੇ ਸਾਹਮਣੇ ਆਏ ਨੇ 24 ਘੰਟਿਆਂ ਦੇ ਦੌਰਾਨ। ਔਰ ਗਿਣਤੀ ਜਿਹੜੀ ਜੀ ਉਹ 2,342 ਜਿਹੜੀ ਉਹ ਹੋ ਚੁੱਕੀ ਹੋਈ ਆ। ਐਕਚੁਅਲੀ ਜਦੋਂ ਦਾ ਲੋਕਡਾਊਨ ਖੋਲ੍ਹਿਆ ਨਾ ਜੀ, ਇਹ ਲੋਕ ਤਾਂ ਕਮਲੇ ਹੋ ਗਏ ਜੀ। ਆਪਾਂ ਕਈ ਵਾਰੀ ਸਾਂਝਾ ਕੀਤਾ, ਹੁਣ ਕੱਲ੍ਹ ਵੀ ਜਿਹੜਾ ਜੀ ਉਹ ਸੜਕ ਹਾਦਸੇ ਦੇ ਵਿੱਚ 4 ਨੌਜਵਾਨ ਮਰੇ ਆ ਜੀ। ਕੋਈ ਦਿਨ ਨਹੀਂ ਹੈ ਜਦੋਂ 4-5 ਨੌਜਵਾਨ ਜਿਹੜੇ ਨੇ ਉਹ ਸੜਕ ਹਾਦਸਿਆਂ ਦੇ ਉੱਤੇ ਨਹੀਂ ਮਰਦੇ। ਕਤਲਾਂ ਦੇ ਵਿੱਚ ਜਿਹੜੇ ਜੀ ਉਹ ਥਾਂ ਹੋ ਰਹੇ ਕਤਲ ਨੇ, ਉਹਨਾਂ ਦੀ ਗਿਣਤੀ ਭਰਾ ਨੇ ਕੱਲ੍ਹ 2 ਭਰਾ ਹੀ ਮਾਰ ਦਿੱਤੇ। ਕਰੋਨਾ ਵਾਇਰਸ ਦੇ ਨਾਲ ਤਾਂ ਇੰਨੀਆਂ ਮੌਤਾਂ ਹੋਈਆਂ ਹੀ ਨਹੀਂ ਸੀਗੀਆਂ ਜਿੰਨੀਆਂ ਮੌਤਾਂ ਹੁਣ ਜਦੋਂ ਤੋਂ ਇਹ ਖੋਲ੍ਹਿਆ ਸੜਕਾਂ ਦੇ ਉੱਤੇ ਤੇ ਕਤਲਾਂ ਦੇ ਰੂਪ ਦੇ ਵਿੱਚ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਔਰ ਇਹ ਕੇਸਾਂ ਦੀ ਗਿਣਤੀ ਜਿਹੜੀ ਵੱਧ ਰਹੀ ਆ, ਇਹਦੇ ਤੋਂ ਵੀ ਕੁਝ ਲੋਕ ਜਿਹੜੇ ਜੀ ਉਹ ਸਿੱਖ ਨਹੀਂ ਰਹੇ, ਕੁਝ ਨਹੀਂ ਜਿਹੜਾ ਵੀ ਉਹ ਸਿੱਖ ਰਹੇ ਕਿ ਅਸੀਂ ਕੁਝ ਸੰਜਮ ਤੋਂ ਕੰਮ ਲੈਣਾ। ਸੜਕਾਂ ਦੇ ਉੱਤੇ ਕਮਲਿਆਂ ਵਾਂਗ ਜਿਹੜਾ ਜੀ ਉਹ ਨਿਕਲੇ ਹੋਏ ਆ, ਕਮਲਿਆਂ ਵਾਂਗ ਗੱਡੀਆਂ ਭਜਾਈ ਫਿਰਦੇ ਆ। ਉਹ ਲੱਗਦਾ ਕਿ ਮਾਨਸਿਕ ਸਥਿਤੀ ਜਿਹੜੀ ਆ ਉਹ 2 ਮਹੀਨੇ ਅੰਦਰ ਰਹਿ ਕੇ ਹੋਰ ਖਰਾਬ ਹੋ ਗਈ ਹੋਵੇ। ਕੁਝ ਵੀ ਨਹੀਂ ਸਿੱਖਿਆ ਜੀ, ਕਿਉਂਕਿ ਬਿਮਾਰੀ ਬਾਰੇ ਗੰਭੀਰਤਾ ਦਾ ਪਤਾ ਹੀ ਨਹੀਂ ਇਸਦਾ।
ਤੇ ਅੱਗੇ ਗੱਲ ਕਰਦੇ ਹਾਂ, ਸਰਕਾਰ ਵੱਲੋਂ ਜੋ ਫਸਲਾਂ ਦੇ ਮੁੱਲ ਮਿਲੇ ਆ ਕਿਸਾਨਾਂ ਨੂੰ, ਉਹ ਖੇਤੀ ਦੇ ਭਵਿੱਖ ਨੂੰ ਵੱਡਾ ਖਤਰਾ? ਦੇਖੋ, ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਜਿਹੜੀ ਕਿਸਾਨੀ ਹੈ ਉਹਨੂੰ ਮੁਸ਼ਕਲ ਤਾਂ ਜਿਹੜੀ ਆ ਜੀ ਉਹ ਆਉਣੀ ਆ ਰਹੀ ਆ। ਇਹਦੇ ਵਾਸਤੇ ਗੰਭੀਰ ਕੋਈ ਨਹੀਂ ਗਾ ਜੀ। ਈਵਨ ਕਿਸਾਨ ਆਪ ਵੀ ਗੰਭੀਰ ਨਹੀਂ ਗਾ ਜੀ। ਸੱਚੀ ਪੁੱਛੋ ਤਾਂ ਕਿਸਾਨ ਨੇ ਵੀ ਆਪਣੇ ਪੈਰਾਂ ਦੇ ਉੱਤੇ ਆਪ ਬਹੁਤ ਸਾਰੀ ਜਗ੍ਹਾ ਦੇ ਉੱਤੇ ਕੁਹਾੜੇ ਜਿਹੜੇ ਆ ਉਹ ਮਾਰੇ ਆ ਜੀ। ਉਹਨੇ ਗਲਤ ਜਿਹੜੀਆਂ ਦੀ ਉਹ ਚੀਜ਼ਾਂ ਕਰ ਕਰਕੇ ਸਰਕਾਰਾਂ ਨੇ ਕੋਈ ਧਿਆਨ ਕਿਸਾਨ ਵੱਲ ਨਹੀਂ ਦਿੱਤਾ ਜੀ। ਸਰਕਾਰਾਂ ਕਿਸਾਨ ਵੱਲ ਧਿਆਨ ਕਿਉਂ ਦੇਣਗੀਆਂ ਜਦੋਂ ਜਿਹੜੇ ਰਿਪਰੈਜ਼ੈਂਟ ਕਰਨ ਵਾਲੇ ਆ ਕਿਸਾਨਾਂ ਨੂੰ ਉਹ ਲੋਕ ਹੀ ਬੇਈਮਾਨ ਹੋ ਗਏ। ਤੇ ਕੇਂਦਰ ਸਰਕਾਰ ਦੇ ਵੱਲੋਂ ਹੁਣ ਸਾਉਣੀ ਦੀਆਂ 14 ਫਸਲਾਂ ਨੇ ਜਿਨ੍ਹਾਂ ਦੀ MSP ਜਿਹੜੇ ਰੇਟ ਨੇ ਉਹ ਖੇਤੀ ਲਾਗਤ ਮੁੱਲ ਕਮਿਸ਼ਨ ਦੇ ਵੱਲੋਂ ਜਿਹੜੀ ਕੀਤੀ ਰਿਪੋਰਟ ਹੈ ਉਹਨੇ ਕਿਸਾਨੀ ਤੇ ਖੇਤੀ ਦੇ ਭਵਿੱਖ ਦੇ ਉੱਤੇ ਇੱਕ ਵੱਡਾ ਕੁਐਸਚਨ ਮਾਰਕ ਜਿਹੜਾ ਜੀ ਉਹ ਲਾਤਾ। ਜਿਹੜੇ ਖੇਤੀ ਮਾਹਰ ਤੇ ਅਰਥ ਸ਼ਾਸਤਰੀ ਨੇ ਉਹ ਕਾਨੂੰਨੀ ਸੋਧਾਂ ਨੂੰ ਪੰਜਾਬ ਦੇ ਮੰਡੀਕਰਨ ਨੂੰ ਤੋੜ ਕੇ ਪ੍ਰਾਈਵੇਟਾਈਜ਼ ਵੱਲ ਕਰਨ ਤੇ ਘੱਟੋ ਘੱਟ ਸਮਰਥਨ ਮੁੱਲ ਤੇ ਕਣਕ ਝੋਨੇ ਦੀ ਖਰੀਦ ਤੋਂ ਖਹਿੜਾ ਛਡਾਉਣ ਵੱਲ ਨੂੰ ਸਟੈਪ ਕਰਾਰ ਦੇ ਰਹੇ ਆ ਜੀ। ਪਰ ਯਾਦ ਹੋਣਾ ਇੱਕ ਦਿਨ ਮੈਂ ਤੁਹਾਡੇ ਨਾਲ ਜਿਹੜੀ ਜੀ ਉਹ ਡਿਟੇਲ ਸਾਂਝੀ ਕੀਤੀ ਸੀ ਕਿ MSP ਜਿਹੜੀ ਆ ਇਹ ਖਤਮ ਹੋ ਜੂਗੀ। ਇਹ ਕਿਸੇ ਨੇ ਗੰਭੀਰਤਾ ਦੇ ਨਾਲ ਇਹਨੂੰ ਨਹੀਂ ਲਿਆ ਜੀ। ਇਹਨੂੰ ਜਿਹੜੀ ਇਹਨਾਂ ਨੇ ਵਨ ਨੇਸ਼ਨ ਵਨ ਮੰਡੀ ਦੀ ਗੱਲ ਕੀਤੀ ਹੈ ਨਾ ਪਿਛਲੇ ਦਿਨਾਂ ਦੇ ਵਿੱਚ, ਉਹ ਬਹੁਤ ਖਤਰਨਾਕ ਹੈ। ਉਹ ਜੇ ਮੰਨ ਲਓ ਜਿਹੜਾ ਇੱਕ 4 ਕਿੱਲੇ ਦਾ 5 ਕਿੱਲੇ ਦਾ ਮਾਲਕ ਹੈ, ਇਵਨ 10 ਕਿੱਲੇ ਦਾ ਮਾਲਕ ਹੈ, ਉਹਨੂੰ ਕੀ ਫਾਇਦਾ ਜੀ ਇਹਦਾ ਇੱਕ ਮੰਡੀ ਇੱਕ ਨੇਸ਼ਨ ਦਾ। ਇਹ ਕਹਿੰਦੇ ਜੀ ਤੁਸੀਂ ਕਿਸੇ ਵੀ ਮੰਡੀ 'ਚ ਵੇਚ ਲਓਗੇ, ਹੋਊਗਾ ਕੀ? ਜਿਹੜੇ ਵੱਡੇ ਵਪਾਰੀ ਨੇ ਉਹ ਇੱਥੋਂ ਚੁੱਕਣਗੇ, ਜਿੱਥੇ ਵੱਧ ਮੁੱਲ ਮਿਲਦਾ ਉੱਥੇ ਜਾ ਕੇ ਉਹਨੂੰ ਵੇਚਦੇ। ਜੇ ਕਿਸੇ ਟਾਈਮ ਜਿਹੜੀ ਮੋਗੇ ਤੋਂ ਫਿਰੋਜ਼ਪੁਰ ਨੂੰ ਸੜਕ ਜਾਂਦੀ ਆ ਉਹਦੇ ਉੱਤੇ ਇੱਕ ਪਿੰਡ ਪੈਂਦਾ ਜਿਹੜਾ ਜੀ ਉਸ ਪਿੰਡ ਦੇ ਨੇੜੇ ਬਹੁਤ ਵੱਡੇ ਗੋਦਾਮ ਜਿਹੜੇ ਆ ਜੀ ਉਹ ਬਣੇ ਹੋਏ ਆ ਔਰ ਉਹਦੇ ਉੱਤੇ ਬਹੁਤ ਵੱਡਾ ਜਿਹੜਾ ਜੀ ਦਿਸਦਾ ਅਦਾਨੀ ਗਰੁੱਪ। ਔਰ ਜਿਹੜੀ ਟ੍ਰੇਨ ਦੀ ਲਾਈਨ ਆ ਉਹਨਾਂ ਗੋਦਾਮਸ ਦੇ ਵਿੱਚੋਂ ਦੀ ਲੰਘ ਕੇ ਜਾਂਦੀ ਆ, ਉੱਥੇ ਫਸਲਾਂ ਖਰੀਦਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਪਿਛਲੇ ਕੁਝ ਸਮੇਂ ਤੋਂ। ਇਹ ਕੋਈ ਧਿਆਨ ਨਹੀਂ ਜਿਹੜਾ ਜੀ ਕਰ ਰਿਹਾ। ਉਹ ਕਹਿੰਦੇ ਜੀ ਕਿਸਾਨ ਕਹਿੰਦਾ ਵੀ ਬਹੁਤ ਵਧੀਆ ਮੇਰਾ ਕੰਮ, ਇੱਥੇ ਅੰਦਰ ਟਰਾਲੀ ਲਿਜਾਓ, ਟਰਾਲੀ ਉੱਤੇ ਪਈ ਤੁਲਦੀ ਆ ਤੇ ਅੱਗੇ ਜਿਹੜਾ ਜੀ ਟਰਾਲੀ ਖੜ ਕੇ ਬਾਹਰ ਜਿਹੜੀ ਖਾਲੀ ਕਰਕੇ ਬਾਹਰ ਕੱਢ ਲਓ, ਉੱਥੋਂ ਪਰਚੀ ਲੈ ਕੇ ਤੇ ਪੈਸੇ ਲੈ ਕੇ ਜਿਹੜਾ ਜੀ ਗਾਂਹ ਜਾਓ। ਅੱਜ ਚੰਗੀ ਲੱਗਦੀ ਹੈ ਇਹ ਗੱਲ, ਪਰ ਆਉਣ ਵਾਲੇ ਭਵਿੱਖ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋ ਗਿਆ, ਅਗਲੇ ਕੁਝ ਸਾਲਾਂ 'ਚ ਹੀ ਹੋ ਜਾਣਾ, ਬਹੁਤੀ ਦੇਰ ਨਹੀਂ ਲੱਗਣੀ, ਫਿਰ ਇਹ ਆਪਣੇ ਹਿਸਾਬ ਦੇ ਨਾਲ ਆਪਣੇ ਮੁੱਲ ਦੇ ਉੱਤੇ ਲੋਕ ਖਰੀਦਣਗੇ। ਸਰਕਾਰ ਦਾ ਕੋਈ ਇਹਦੇ ਉੱਤੇ ਜਿੰਦਾ ਕੁੰਡਾ ਨਹੀਂ ਰਹੂਗਾ ਤੇ ਆਪ ਜਦੋਂ ਇਹਨਾਂ ਦੀਆਂ ਜਿਹੜੇ ਜੀ ਵੱਡੇ ਲੋਕ ਨੇ ਉਹ ਕਿਤੇ ਵੀ ਲਿਜਾ ਕੇ ਵੱਧ ਮੁੱਲ ਦੇ ਉੱਤੇ ਵੇਚਣਗੇ। ਇਹ ਉਸ ਪਾਸੇ ਵੱਲ ਨੂੰ ਸਾਰੀ ਕਹਾਣੀ ਜਿਹੜੀ ਹੈ ਜੀ ਉਹ ਜਾ ਰਹੀ ਹੈ। ਹੁਣ ਮਾਹਰ ਜਿਹੜੇ ਆ ਜੀ ਉਹ ਥੋੜਾ ਰੌਲਾ ਪਾਉਣ ਲੱਗੇ ਆ। ਕੇਂਦਰ ਸਰਕਾਰ ਨੇ A ਗ੍ਰੇਡ ਝੋਨੇ ਦਾ ਸਮਰਥਨ ਮੁੱਲ 53 ਰੁਪਏ ਵਧਾ ਕੇ 1835 ਤੋਂ 1888 ਕੀਤਾ ਔਰ ਵਾਧਾ ਇਹ 2.9% ਬਣਦਾ। ਔਰ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਉਤਪਾਦਨ ਲਾਗਤ ਤੋਂ 50% ਵਧਾ ਕੇ ਇਹ ਭਾਅ ਜਿਹੜਾ ਜੀ ਉਹ ਐਲਾਨਿਆ ਗਿਆ। ਇਹ ਗੱਲ ਜਿਹੜੀ ਹੈ ਜੀ ਉਹ ਸਰਕਾਰ ਮਤਲਬ ਕਿ ਆਪਣੀ ਪਿੱਠ ਵੀ ਸਖਤ ਪਾਉਣਾ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਵੀ। ਅਸੀਂ ਵਾਧਾ ਦੇਖੋ ਕਿੰਨਾ ਜਿਹੜਾ ਜੀ ਉਹ ਕਰ ਦਿੱਤਾ। ਇਹ ਵੀ ਕਿਹਾ ਜਾ ਰਿਹਾ ਕਿ ਖੇਤੀ ਮੋਟਰਾਂ ਦੀ ਬਿੱਲ ਸਿੱਧੀ ਸਬਸਿਡੀ ਬਹਾਨੇ ਲਾਗੂ ਕਰਨ ਦਾ ਜਿਹੜਾ ਜੀ ਉਹ ਵੀ ਨਾਲ ਦੀ ਨਾਲ ਚੱਲੀ ਜਾ ਰਿਹਾ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਰੀ ਕੁਝ ਵੀ ਕਹੀ ਜਾਣ, ਪਰ ਸੈਂਟਰ ਦੀ ਸਰਕਾਰ ਨੇ ਜਿਹੜੀਆਂ ਸ਼ਰਤਾਂ ਦੇ ਤਹਿਤ ਇਹਨਾਂ ਨੂੰ ਜਿਹੜੇ ਦੇਣੇ ਆ ਕਰਜ਼ੇ ਦੇਣੇ ਆ ਉਹਦੇ ਵਿੱਚ ਕਰਨਾ ਹੀ ਪੈਣਾ। 2018 ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਸਵਾਮੀਨਾਥਨ ਫਾਰਮੂਲੇ ਨੂੰ ਤੋੜ ਮਰੋੜ ਕੇ ਆਪਣੀ ਪਰਿਭਾਸ਼ਾ ਘੜ ਲਈ ਗਈ। ਇਹਦੇ ਵਿੱਚ ਕਿਸਾਨਾਂ ਦੇ ਵੱਲੋਂ ਖਾਦ, ਤੇਲ, ਕੀਟਨਾਸ਼ਕ ਦੇ ਉੱਤੇ ਕੀਤੇ ਖਰਚ ਤੇ ਪਰਿਵਾਰ ਲੇਬਰ ਨੂੰ ਜੋੜਿਆ ਗਿਆ। ਖੇਤ ਦਾ ਠੇਕਾ, ਆਪਣੀ ਜ਼ਮੀਨ ਦੇ ਠੇਕੇ ਦਾ ਵਿਆਜ ਜਿਹਨੂੰ ਜਿਹੜਾ ਸੀਗਾ ਉਹਨੂੰ ਛੱਡ ਦਿੱਤਾ ਗਿਆ। ਸਰਕਾਰ ਨੇ ਝੋਨੇ ਦੀ ਉਤਪਾਦਨ ਲਾਗਤ 1245 ਰੁਪਏ ਕੁਇੰਟਲ ਜਿਹੜੀ ਜੀ ਉਹ बढ़ाई। ਜੇ ਇਹਦੇ ਵਿੱਚ C2 ਸ਼ਾਮਲ ਕਰ ਲਿਆ ਜਾਵੇ ਤਾਂ ਇਹ ਲਾਗਤ 1667 ਰੁਪਏ ਬਣ ਜਾਂਦੀ ਹੈ। ਇਹਦੇ ਨਾਲ ਮੁਨਾਫਾ 13.5% ਤੱਕ ਜਿਹੜਾ ਜੀ ਉਹ ਰਹਿ ਜਾਂਦਾ। ਮਾਹਰ ਜਿਹੜੇ ਆ ਜੀ ਉਹ ਇਹ ਮੰਨਦੇ ਆ ਕਿ ਭਾਰਤ ਸਰਕਾਰ ਜਿਹੜੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੀ ਆ ਇਹ ਪਹਿਲਾਂ ਅਮਰੀਕਾ ਤੇ ਯੂਰਪੀਅਨ ਦੇਸ਼ਾਂ ਦੇ ਵਿੱਚ ਲਾਗੂ ਨੇ ਔਰ ਇਹ ਪੂਰੀ ਤਰ੍ਹਾਂ ਫਲਾਪ ਹੋ ਚੁੱਕੀ। ਔਰ ਉਹ ਇਹ ਕਹਿੰਦੇ ਆ ਕਿ ਸਾਨੂੰ ਜਿਹੜੀ ਆਪਣੇ ਕਿਸਾਨਾਂ ਦੀ ਸਥਾਨਕ ਸਥਿਤੀ ਦੇ ਅਨੁਸਾਰ ਨੀਤੀ ਬਣਾਉਣੀ ਚਾਹੀਦੀ ਆ। ਇੱਕ ਪ੍ਰਸਿੱਧ ਅਰਥ ਸ਼ਾਸਤਰੀ ਨੇ ਕਿਸਾਨਾਂ ਦੇ ਬਾਰੇ ਬਹੁਤ ਕੁਝ ਬੋਲਦੇ ਰਹਿੰਦੇ ਨੇ, ਪ੍ਰੋਫੈਸਰ ਸੁੱਚਾ ਸਿੰਘ ਗਿੱਲ ਹੋਰੀ। ਉਹ ਇਹ ਕਹਿੰਦੇ ਆ ਕਿ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਇਹ ਮਾਮੂਲੀ ਵਾਧਾ, ਇਹਨੂੰ ਘੱਟੋ ਘੱਟ 5% ਤੱਕ ਲਿਜਾਣਾ ਜਿਹੜਾ ਜੀ ਉਹ ਚਾਹੀਦਾ ਸੀਗਾ। ਉਹ ਇਹ ਵੀ ਕਹਿੰਦੇ ਆ ਕਿ ਜੇ ਪੰਜਾਬ ਮੰਡੀ ਬੋਰਡ ਨੂੰ ਮਿਲਣ ਵਾਲੇ ਟੈਕਸ ਨਹੀਂ ਮਿਲਣਗੇ
ਤਾਂ ਪੂਰੇ ਪੇਂਡੂ ਖੇਤਰ ਦਾ ਵਿਕਾਸ ਰੁਕ ਜਾਊਗਾ। ਜਿਹੜੀ ਗੱਲ ਮੈਂ ਪਹਿਲਾਂ ਜਿਹੜੀ ਜੀ ਉਹ ਕਹੀ ਸੀ ਕਿ ਮੰਡੀ ਬੋਰਡ ਖਤਮ ਹੋ ਜਾਣਗੇ। ਔਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਦੇ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡ ਨੇ ਉਹ ਮੰਡੀ ਬੋਰਡ ਬਣਾਉਂਦਾ। ਉਹ ਬਣਾਉਂਦਾ ਕਿੱਥੋਂ ਆ ਜੀ? ਜਿਹੜਾ ਉਹ ਫਸਲਾਂ ਦੇ ਉੱਤੋਂ ਜਿਹੜਾ ਉਹ ਟੈਕਸ ਲੈਂਦਾ, ਜਦੋਂ ਉਹ ਨਹੀਂ ਲਊਗਾ ਲਿੰਕ ਰੋਡ ਜਿਹੜੀਆਂ ਨੇ ਜੀ ਉਹ ਨਹੀਂ ਬਣਨਗੀਆਂ। ਮਤਲਬ ਕਿ ਐਡੀ ਗੰਭੀਰ ਸਾਜ਼ਿਸ਼ ਜਿਹੜੀ ਜੀ ਹੋ ਰਹੀ ਹੈ। ਸਾਡੇ ਪੋਲੀਟੀਸ਼ੀਅਨਾਂ ਨੂੰ ਇਹਦਾ ਕੋਈ ਫਿਕਰ ਨਹੀਂ। ਪੋਲੀਟੀਸ਼ੀਅਨਾਂ ਨੂੰ ਇਹਦੇ ਨਾਲ ਕੋਈ ਮਤਲਬ ਵੀ ਨਹੀਂਗਾ ਜੀ। ਉਹਨਾਂ ਦੇ ਜਿਹੜਾ ਪੱਕਾ ਹੀ ਹੈਗਾ ਜੋ ਕੁਛ ਮਿਲਦਾ ਉਹਨਾਂ ਨੂੰ। ਅੱਗੇ ਪਟਿਆਲੇ ਦੇ ਗੱਲ ਕਰੀਏ, ਉਸ ਦੇ ਕੋਲ 3 ਦਿਹਾੜੇ ਹੀ ਗੋਲੀਆਂ ਮਾਰ ਕੇ ਕਾਰ ਖੋਹ ਕੇ ਲੈ ਗਏ। ਦੇਖੋ ਇਹ ਮਾਮਲੇ ਜਿਹੜੇ ਜੀ ਵਧਣੇ ਸ਼ੁਰੂ ਹੋ ਗਏ, ਜਿਹਦਾ ਕਿ ਲੱਗਦਾ ਵੀ ਜਿਹੜਾ ਵੀ ਉਹ ਸੀਗਾ ਕਿ ਇਹ ਸਾਰਾ ਕੁਝ ਵੱਧ ਸਕਦਾ ਪੰਜਾਬ ਦੇ ਵਿੱਚ, ਮੁਲਕ ਦੇ ਵਿੱਚ ਜਿਹੜਾ ਵੀ ਉਹ ਵਧੂਗਾ। ਸ਼ਾਇਦ ਇਹਨੂੰ ਉਸ ਪਾਸੇ ਵੱਲ ਨੂੰ ਜਿਹੜਾ ਵੀ ਉਹ ਦੇਖਿਆ ਜਾ ਸਕਦਾ, ਜਾਂ ਤੁਸੀਂ ਇਹ ਕਹਿ ਲਓ ਕਿ ਰਾਈਡ ਦੇਣੀ ਕਿੰਨੀ ਖਤਰਨਾਕ ਜਿਹੜੀ ਵੀ ਉਹ ਹੋ ਸਕਦੀ ਹੈ। ਕਿਸੇ ਨੇ ਇੱਥੇ ਟੋਲ ਪਲਾਜ਼ਾ ਪੈਂਦਾ ਜੀ ਪਟਿਆਲਾ ਸਮਾਣਾ ਰੋਡ ਦੇ ਉੱਤੇ, ਉੱਥੇ ਹੱਥ ਦੇ ਕੇ ਕਿਹਾ ਕਿ ਪਟਿਆਲੇ ਤੱਕ ਜਿਹੜਾ ਦੀ ਉਹ ਲੈ ਚੱਲੇ, ਤੇ ਉਹਨੇ ਬਿਠਾ ਲਿਆ। ਥੋੜਾ ਜਿਹਾ ਉਹਦਾ ਆ ਕੇ 64 ਪਿੰਡ ਆਉਂਦਾ ਜੀ, ਉੱਥੇ ਲਿਆ ਕੇ ਜਿਹੜੀ ਦੀ ਉਹ ਗੋਲੀਆਂ ਮਾਰੀਆਂ ਇਹਨੂੰ, ਤੇ ਇਹਦੇ ਤੋਂ ਗੱਡੀ ਜਿਹੜੀ ਸੀ ਬਰੇਜਾ ਉਹ ਖੋਹ ਕੇ ਲੈ ਗਏ। ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ CCTV ਫੁਟੇਜ ਦੇ ਆਧਾਰ ਦੇ ਉੱਤੇ ਇਹ ਲੁਟੇਰਿਆਂ ਦੀ ਸ਼ਨਾਖਤ ਜਿਹੜੀ ਕਰ ਰਹੀ ਹੈ। ਜਿਹਨੂੰ ਗੋਲੀਆਂ ਲੱਗੀਆਂ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਦਾਖਲ ਹੈ। ਇਹ ਪਟਿਆਲੇ ਦੇ ਨੇੜਲੇ ਪਿੰਡ ਦੁੱਲੜ ਦਾ ਜਿਹੜਾ ਦੀ ਉਹ ਰਹਿਣ ਵਾਲਾ। ਇਹ ਆ ਕਿ ਇੱਥੇ ਬੜਾ ਖਤਰਨਾਕ ਜਿਹੜਾ ਵੀ ਹੋ ਗਿਆ, ਜਿਹੜਾ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਰਾਈਡ ਦੇਣੀ ਕਿਵੇਂ ਖਤਰਨਾਕ। ਇਹ ਕੀ ਪਤਾ ਕਿ ਅਗਲੇ ਦੇ ਕੋਲੇ ਕੋਈ ਸਮਾਨ ਚਿੱਟੇ ਵਰਗਾ ਨਹੀਂ ਜਿਹੜਾ ਜੀ ਫੜਿਆ ਹੋਇਆ, ਗਾਂਹ ਜਾਂਦੇ ਨੂੰ ਤੁਹਾਨੂੰ ਪੁਲਿਸ ਜਿਹੜੀ ਜੀ ਉਹ ਘੇਰ ਲਵੇ, ਤੁਸੀਂ ਇਹਨੂੰ ਕਿੱਥੇ ਲਿਜਾ ਰਹੇ ਹੋ, ਸ਼ਾਇਦ ਤੁਸੀਂ ਸਮਗਲਿੰਗ ਕਰ ਰਹੇ ਹੋ। ਇਸ ਕਰਕੇ ਜੇ ਇੱਥੇ ਆਉਂਦੇ ਦਿਨਾਂ 'ਚ ਆਉਣਾ ਤੇ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਜਿਹੜਾ ਜੀ ਉਹ ਰੱਖਿਆ ਜਾਵੇ। ਜਿਹੜੀ ਐਕਚੁਅਲੀ ਹੋਇਆ ਕਿ ਜਿਹੜਾ ਇਹ ਨੌਜਵਾਨ ਸੀਗਾ ਉਹਦਾ ਫੋਨ ਰਹਿ ਗਿਆ ਉਹਦੀ ਗੱਡੀ ਦੇ ਵਿੱਚ, ਉੱਥੋਂ ਇਹਦੀ ਲੋਕੇਸ਼ਨ ਜਿਹੜੀ ਸੀ ਉਹ ਫਿਰ ਟਰੇਸ ਹੋਣੀ ਸ਼ੁਰੂ ਹੋ ਗਈ। ਪੁਲਿਸ ਨੇ ਇਹਦੀ ਲੋਕੇਸ਼ਨ ਜਿਹੜੀ ਆ ਉਹਦੇ ਤੋਂ ਟਰੇਸ ਜਿਹੜੀ ਉਹ ਕੀਤੀ। ਅਜੇ ਤੱਕ ਤਾਂ ਜਿਹੜਾ ਲੇਟੈਸਟ ਸੀਗਾ ਜੀ ਉਹ ਨਹੀਂ ਪਤਾ ਲੱਗਿਆ ਕਿ ਅਰੈਸਟ ਜਿਹੜੀ ਇਹਦੀ ਕੋਈ ਹੋਈ ਆ ਜਾਂ ਨਹੀਂ, ਪਰ ਪੁਲਿਸ ਨੇ ਇਹ ਗੱਲ ਕਹੀ ਆ ਤੇ ਟਰੇਸ ਹੋ ਚੁੱਕਾ ਹੈ। ਛੇਤੀ ਜਿਹੜੀ ਆ ਉਹ ਅਰੈਸਟ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਕੀਤੀ ਜਾ ਸਕਦੀ ਹੈ। ਜਿਹੜਾ ਲੁਧਿਆਣਾ ਸੋਨੇ ਦੀ ਡਕੈਤੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਉਹਦਾ ਵੀ ਵਿਅਕਤੀ ਜਿਹੜਾ ਜੀ ਉਹ ਤੇਜਿੰਦਰ ਸਿੰਘ ਉਰਫ ਤੇਜਾ ਨਵੇਂ ਸ਼ਹਿਰ ਦਾ ਫੜਿਆ ਗਿਆ ਜੀ। ਜਿਹੜਾ 2 ਕਿਲੋ ਸੋਨਾ ਇੱਥੇ ਲੁਧਿਆਣੇ ਦੇ ਵਿੱਚੋਂ ਚੋਰੀ ਹੋਇਆ ਸੀਗਾ। ਇਹ ਤੋਂ ਕੁਝ ਹਥਿਆਰ ਵਗੈਰਾ ਵੀ ਮਿਲਣ ਦੀਆਂ ਜਿਹੜੀਆਂ ਉਹ ਖਬਰਾਂ ਪਤਾ ਉਹ ਲੱਗੀਆਂ। ਸੋ ਇਹ ਹਾਲਾਤ ਜਿਹੜੇ ਨੇ ਨਾ ਜੀ ਆਈ ਥਿੰਕ ਠੀਕ ਠਾਕ ਰਵੇ। ਪਰ ਤੁਹਾਨੂੰ ਪਤਾ ਹੀ ਹੈ ਜੇ ਹਾਲਾਤ ਬਣਦੇ ਤੁਰੇ ਜਾ ਰਹੇ ਨੇ, ਇਹਨਾਂ ਚੀਜ਼ਾਂ ਦਾ ਇੱਕ ਡਰ ਤਾਂ ਜਿਹੜਾ ਉਹ ਬਣਿਆ ਹੋਇਆ ਕਿ ਅਜਿਹੀਆਂ ਵਾਰਦਾਤਾਂ ਜਿਹੜੀਆਂ ਉਹ ਵੱਧ ਸਕਦੀਆਂ ਨੇ। ਲੋਕਾਂ ਕੋਲੇ ਪੈਸਾ ਧੇਲਾ ਹੈ ਨਹੀਂ ਗਾ, ਔਰ ਮਾਨਸਿਕ ਸਥਿਤੀ ਜਿਹੜੀ ਹੈ ਜੀ ਉਹ ਵਿਗੜ ਗਈ ਹੋਈ ਹੈ ਲੋਕਾਂ ਦੀ। ਪਹਿਲਾਂ ਵੀ ਦੱਸਿਆ ਕਿ ਜਿਹੜੇ ਕਤਲ ਕੁਤਲ ਨੇ ਉਹ ਉਸੇ ਤਰੀਕੇ ਦੇ ਨਾਲ ਹੀ ਹੋ ਰਹੇ ਨੇ। ਉਂਝ ਹੀ ਲੋਕ ਜਿਹੜੇ ਜੀ ਉਹ ਭਜਾਈ ਫਿਰਦੇ ਨੇ, ਕੋਈ ਫਰਕ ਨਹੀਂ ਪਿਆ ਕਿਸੇ ਜੀ। ਤੇ ਅੱਗੇ ਆਪਾਂ ਸ਼ਾਹੀ ਰਾਜੇ ਦੀ ਫਰੀਦਕੋਟ ਵਾਲੇ ਦੀ ਵਸੀਅਤ ਦੀ ਗੱਲ ਕੀਤੀ ਸੀ, ਉਹ ਟੁੱਟ ਗਈ ਆ 2 ਭੈਣਾਂ ਦੇ ਵਿੱਚ, ਉਹ ਹੋ ਜਾਊਗੀ। ਤਾਂ ਬਾਕੀ ਜਿਹੜੇ ਕੰਮਕਾਰ ਕਰਨ ਵਾਲੇ ਆ ਉਹਨਾਂ ਤੇ ਵੀ ਕੋਈ ਅਸਰ ਪੈਣਾ ਜੀ? ਅਸਰ ਤਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਪੈਣਾ। ਇਹ ਫਰੀਦਕੋਟ ਦਾ ਆਖਰੀ ਮਹਾਰਾਜਾ ਜਿਹੜਾ ਹਰਿੰਦਰ ਸਿੰਘ ਬਰਾੜ ਸੀਗਾ, ਉਹਦੇ ਵੱਲੋਂ ਕਰਵਾਈ ਗਈ ਜਿਹੜੀ ਹੁਣ ਤੱਕ ਕਥਿਤ ਵਸੀਅਤ ਹੀ ਕਹਿ ਸਕਦੇ ਆ, ਕਿਉਂਕਿ ਉਹ ਰੱਦ ਹੀ ਹੋ ਗਈ। 2 ਅਦਾਲਤਾਂ ਦੇ ਵਿੱਚ ਈਵਨ ਤਾਂ ਜਿਹੜੀ ਵੀ ਉਹ ਰੱਦ ਹੋ ਗਈ। ਔਰ ਇਹਦੇ ਤੋਂ ਬਾਅਦ ਵਸੀਅਤ ਦੇ ਆਧਾਰ ਬਣੇ ਮਹਾਰਾਵਲ ਖੇਵਾ ਟਰਸਟ ਦੀ ਹੋਂਦ ਵੀ ਗੈਰ ਕਾਨੂੰਨੀ ਹੋ ਗਈ। ਮੌਜੂਦਾ ਸਮੇਂ ਦੇ ਵਿੱਚ ਮਹਾਰਾਵਲ ਖੇਵਾ ਦੀ ਟਰਸਟ ਫਰੀਦਕੋਟ ਰਿਆਸਤ ਦੀਆਂ ਦੇਸ਼ ਤੇ ਦੁਨੀਆ ਦੇ ਵਿੱਚ ਜਾਇਦਾਦਾਂ ਨੂੰ ਸਾਂਭ ਰਿਹਾ, ਜਿਹਦੇ ਵਿੱਚ 400 ਮੁਲਾਜ਼ਮ ਕੰਮ ਕਰ ਰਹੇ ਆ। ਜੇ ਸ਼ਾਹੀ ਟਰਸਟ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਰਾਹਤ ਨਹੀਂ ਮਿਲਦੀ ਤਾਂ ਟਰਸਟ ਦੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਦਾ ਭਵਿੱਖ ਪੂਰੀ ਤਰ੍ਹਾਂ ਖਤਰੇ ਦੇ ਵਿੱਚ ਹੈ, ਕਿਉਂਕਿ ਟਰਸਟ ਕਾਨੂੰਨੀ ਤੌਰ ਦੇ ਉੱਤੇ ਬੈਂਕ ਖਾਤਿਆਂ ਵਿੱਚੋਂ ਪੈਸੇ ਨਹੀਂ ਕਢਵਾ ਸਕੂਗਾ। ਹਾਲ ਹੀ ਵਿੱਚ ਟਰਸਟ ਨੇ ਫਰੀਦਕੋਟ ਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਰਿਆਸਤ ਤੇ ਵੱਖ-ਵੱਖ ਰਾਜਿਆਂ ਵੱਲੋਂ ਬਣਾਈਆਂ ਜਿਹੜੀਆਂ ਇਮਾਰਤਾਂ ਦੀ ਹੋਂਦ ਨੂੰ ਬਚਾਉਣ ਲਈ ਉਪਰਾਲੇ ਸ਼ੁਰੂ ਕੀਤੇ ਸੀਗੇ, ਔਰ ਬਹੁਤੀਆਂ ਇਮਾਰਤਾਂ ਦਾ ਸਦੀਆਂ ਪੁਰਾਣਾ ਜਿਹੜਾ ਸਰੂਪ ਸੀਗਾ ਉਹ ਬਹਾਲ ਕਰ ਦਿੱਤਾ ਸੀਗਾ। ਤੇ ਹੁਣ ਕਿਲੇ ਦੇ ਅੰਦਰੂਨੀ ਹਿੱਸੇ ਦੀ ਸਾਂਭ ਸੰਭਾਲ ਦਾ ਪ੍ਰੋਜੈਕਟ ਜਿਹੜਾ ਵੀ ਚੱਲ ਰਿਹਾ ਸੀਗਾ, ਪਰ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਰੁਕ ਸਕਦਾ। ਰਾਜਾ ਹਰਿੰਦਰ ਸਿੰਘ ਬਰਾੜ ਦੀ ਆਖਰੀ ਇੱਛਾ ਦੇ ਅਨੁਸਾਰ ਟਰਸਟ ਨੇ 1200 ਏਕੜ ਜ਼ਮੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਦਿੱਤੀ ਹੋਈ ਸੀ, ਜਿੱਥੇ ਬੀਜ ਖੋਜ ਕੇਂਦਰ ਚੱਲ ਰਿਹਾ। ਜੇ ਟਰਸਟ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਰਾਹਤ ਨਹੀਂ ਮਿਲਦੀ ਤਾਂ ਜਿਹੜੀ ਇਹ ਖੇਤੀਬਾੜੀ ਯੂਨੀਵਰਸਿਟੀ ਆ ਉਹਦੇ ਕੋਲੋਂ ਵੀ ਇਹ 1200 ਏਕੜ ਜ਼ਮੀਨ ਜਿਹੜੀ ਉਹ ਖੁੱਸ ਜੂਗੀ।
ਟਰਸਟ ਦੇ ਜਿਹੜੇ CEO ਨੇ ਉਹ ਇਹ ਗੱਲ ਕਹਿੰਦਾ ਹੈ ਕਿ ਮਾਹਰ ਵਕੀਲਾਂ ਦਾ ਪੈਨਲ ਹਾਈ ਕੋਰਟ ਦੇ ਫੈਸਲੇ ਦੀ ਸਮੀਖਿਆ ਜਿਹੜੀ ਦੀ ਉਹ ਕਰ ਰਿਹਾ। ਇਸ ਤੋਂ ਬਾਅਦ ਅਗਲੀ ਕਾਨੂੰਨੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਜਾਊਗੀ। ਹੁਣ ਤੱਕ 3 ਅਦਾਲਤਾਂ ਸ਼ਾਹੀ ਵਸੀਅਤ ਰੱਦ ਕਰ ਚੁੱਕੀਆਂ ਨੇ। ਸ਼ਾਹੀ ਟਰਸਟ ਦੇ ਜਿਹੜੇ ਕੁਝ ਮੁਲਾਜ਼ਮ ਨੇ ਉਹ ਕਹਿੰਦੇ ਨੇ ਕਿ 4 ਦਹਾਕਿਆਂ ਤੋਂ ਉਹ ਇਸ ਟਰਸਟ ਦੇ ਨਾਲ ਜੁੜੇ ਹੋਏ ਸੀ, ਪਰ ਹਾਈ ਕੋਰਟ ਦੇ ਫੈਸਲੇ ਨੇ ਉਹਨਾਂ ਦੀ ਚਿੰਤਾ ਵਧਾਤੀ ਹੈ, ਕਿਉਂਕਿ ਜਿਹੜੀਆਂ ਇਹ ਹੇਠਲੀਆਂ ਅਦਾਲਤਾਂ ਨੇ ਜੀ ਉਹਨਾਂ ਦੇ ਵਿੱਚੋਂ ਇਹ 3 ਜਗ੍ਹਾ ਦੇ ਤੋਂ ਰੱਦ ਹੋ ਚੁੱਕੀ ਹੈ। ਇਸ ਕਰਕੇ ਸੁਪਰੀਮ ਕੋਰਟ ਦੇ ਵਿੱਚੋਂ ਇਹਨੂੰ ਬਹੁਤ ਵੱਡਾ ਕੋਈ ਤੁਸੀਂ ਕਹਿ ਲਓ ਕਿ ਵੱਡਾ ਫੈਸਲਾ ਆਉਣ ਦੀ ਉਮੀਦ ਜਿਹੜੀ ਉਹ ਬਹੁਤ ਘੱਟ ਹੈ। ਮਤਲਬ ਕਿ ਵੀ ਇਹ ਸੁਪਰੀਮ ਕੋਰਟ ਹਾਂ ਇਹ ਹੋ ਸਕਦਾ ਹੈ ਕਿ ਉਹ ਇਹ ਕਹਿ ਦੇ ਕਿ ਟਰਸਟ ਉਨੀ ਦੇਰ ਤੱਕ ਇਨ ਬਿਨ ਰੱਖਿਆ ਜਾਵੇ, ਸਟੇਟਸ ਕੋ ਮਿਲ ਜੇ, ਕਿ ਜਦੋਂ ਤੱਕ ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਫੈਸਲਾ ਨਹੀਂ ਕਰ ਲੈਂਦੀ। ਜੇ ਉਹ ਇਸ ਟਰਸਟ ਨੂੰ ਜਿਹੜਾ ਦੀ ਉਹ ਸਟੇਟਸ ਕੋ ਦੇ ਵਿੱਚ ਨਹੀਂ ਤਬਦੀਲ ਕਰਦੀ, ਉਹ ਇਹ ਕਹਿੰਦੀ ਹੈ ਠੀਕ ਹੈ ਸੁਣਾਂਗੇ ਪਰ ਅਸੀਂ ਨਹੀਂ ਇਹਦੇ ਉੱਤੇ ਇਹਨੂੰ ਸਟੇਟਸ ਕੋ ਨਹੀਂ ਦੇਣਾ, ਇਹ ਭਾਵ ਨਹੀਂ ਚੱਲੂਗਾ, ਫਿਰ ਵੱਡੀ ਸਮੱਸਿਆ ਇੱਥੇ ਜਿਹੜੀ ਦੀ ਉਹ ਖੜੀ ਹੋ ਜਾਣੀ ਹੈ। ਇੰਨੀਆਂ ਜਾਇਦਾਦਾਂ ਤੁਸੀਂ ਅੰਦਾਜ਼ਾ ਜਿਹੜਾ ਦੀ ਲਾ ਸਕਦੇ ਹੋ ਕਿ 20,000 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ। ਬੜਾ ਰੌਲਾ ਪਿਆ ਸੀਗਾ ਉੱਥੇ ਦਾ, ਜਿੰਨਾ ਵੀ ਸਾਹਿਤ ਸੀਗਾ, ਕਿਤਾਬਾਂ ਸੀਗੀਆਂ ਉਹ ਗੁੰਮ ਹੋ ਗਈਆਂ ਸੀ, ਪਰ ਅਜੇ ਤੱਕ ਵੀ ਨਹੀਂ ਮਿਲੀਆਂ। ਪਰ ਜਿਹੜਾ ਮਾਮਲਾ ਆ ਉਹ ਠੰਡੇ ਬਸਤੇ 'ਚ। ਬਿਲਕੁਲ ਜੀ। ਜਦੋਂ ਐਕਚੁਅਲੀ ਇਹ ਆਉਂਦਾ ਇਹ ਮਹੀਨਾ ਇਹ ਜਿਹੜਾ ਜੀ ਚਰਚਾ ਫੇਰ ਛਿੜ ਪੈਂਦਾ। ਅਸਲ 'ਚ ਇਹ ਚਰਚਾ ਜਿਹੜਾ ਜੀ ਉਹ ਛੇੜਿਆ ਸੀਗਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਉਹਨਾਂ ਨੇ ਚਿੱਠੀ ਲਿਖਤੀ ਸੀ ਇੱਕ ਸੈਂਟਰ ਦੀ ਸਰਕਾਰ ਨੂੰ, ਜਿਹੜਾ ਜੀ ਕਿ ਜੋ ਜੀ ਸਾਡੇ ਜਿਹੜਾ ਚੁੱਕ ਕੇ ਲਗਾਏ ਸੀ ਇੱਥੋਂ ਸਮਾਨ, ਅੱਗੋਂ ਮੋੜਵਾਂ ਜਵਾਬ ਇਹ ਆਇਆ ਵੀ ਉਹ ਤਾਂ ਅਸੀਂ ਪਹਿਲਾਂ ਹੀ ਦੇ ਚੁੱਕੇ ਹੋਏ ਹਾਂ। ਫਿਰ ਉੱਥੋਂ ਇਹ ਸਾਰੀ ਕਹਾਣੀ ਨਿਕਲਣੀ ਸ਼ੁਰੂ ਹੋਈ ਵੀ ਇਹ ਗਏ ਕਿੱਥੇ। ਉਹਨਾਂ ਇੱਥੋਂ ਤੱਕ ਜਿਹੜਾ ਜਾਰੀ ਹੋ ਗਿਆ ਵੀ ਇੱਥੇ ਤੁਸੀਂ ਰਿਸੀਵ ਕੀਤੇ ਹੋਏ ਆ। ਇਹ ਵੀ ਉਦੋਂ ਗੱਲਾਂ ਜਿਹੜੀਆਂ ਜੀ ਉਹ ਚੱਲੀਆਂ ਕਿ ਜਿਹੜੇ ਬਹੁਤ ਬੇਸ਼ਕੀਮਤੀ ਜਿਹੜੇ ਕੁਝ ਗ੍ਰੰਥ ਸੀ ਹੱਥ ਲਿਖਤ, ਉਹ ਬਹੁਤ ਮਹਿੰਗੇ ਭਾਅ ਦੇ ਉੱਤੇ ਵੇਚ ਦਿੱਤੇ ਗਏ। ਇਹ ਕਿਹੜਾ ਕਿਸੇ ਨੂੰ ਪਤਾ ਲੱਗਣਾ। ਇਹਦੇ ਉੱਤੇ ਕਮੇਟੀ ਬਣਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹ ਕਰੂਗੀ। ਉਹ ਪਤਾ ਹੀ ਨਹੀਂ ਕਮੇਟੀ ਕਿੱਥੇ ਆ, ਔਰ ਉਹਦੀ ਕੋਈ ਮੀਟਿੰਗ ਹੋਈ ਹੋਵੇ, ਉਹਦਾ ਕੁਝ ਪਤਾ ਲੱਗਿਆ ਹੋਵੇ ਕਿ ਕਿੱਥੇ ਨੇ ਉਹ ਜਿਹੜੀਆਂ ਦੀ ਦੁਰਲੱਭ ਪੁਸਤਕਾਂ। 36 ਸਾਲ ਹੋ ਗਏ ਹਰਿਮੰਦਰ ਸਾਹਿਬ ਸਮੂਹ ਦੇ ਵਿੱਚੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਚੁੱਕਿਆ ਸਮਾਨ ਅਜੇ ਤੱਕ ਨਹੀਂ ਮੁੜਿਆ, ਔਰ ਲਾਇਬ੍ਰੇਰੀ ਜਿਹੜੀ ਜੀ ਉਹ ਨੁਕਸਾਨੀ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਆ ਕਿ ਅਸੀਂ ਇਹਦੇ ਪ੍ਰਾਪਤੀ ਲਈ ਜਦੋਜਹਿਦ ਜਿਹੜਾ ਜੀ ਉਹ ਕਰ ਰਹੇ, ਪਰ ਪਿਛਲੇ ਸਾਲ ਤੋਂ ਇਹ ਮਾਮਲਾ ਜਿਹੜਾ ਜੀ ਇਹ ਸਾਹਮਣੇ ਆ ਗਿਆ ਕਿ ਸਮਾਨ ਤਾਂ ਵਾਪਸ ਕਰਤਾ ਸੀਗਾ। ਮਾਮਲਾ ਉਦੋਂ ਦਾ ਜਿਹੜਾ ਜੀ ਉਹ ਭੱਗ ਗਿਆ ਕਿ ਸਮਾਨ ਫਿਰ ਹੈ ਕਿੱਥੇ ਹੈ। ਇੱਕ ਹੱਥ ਲਿਖਤ ਸਰੂਪ ਵਿਦੇਸ਼ ਦੇ ਵਿੱਚ ਵੇਚ ਦਿੱਤਾ ਗਿਆ ਸੀ, ਇਹੀ ਵੀ ਗੱਲ ਸਾਹਮਣੇ ਆਈ। ਔਰ ਪਿਛਲੇ ਵਰੇ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਕਮੇਟੀ ਬਣਾਈ ਸੀ ਜਿਹਦਾ ਮੁਖੀ ਕਿਰਪਾਲ ਸਿੰਘ ਬਡੂਗਰ ਨੂੰ ਬਣਾਇਆ ਸੀ। ਸਾਬਕਾ ਸਕੱਤਰਾਂ, ਲਾਇਬ੍ਰੇਰੀਅਨਾਂ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਗਈ। ਉਸ ਵੇਲੇ ਦਾਅਵਾ ਕੀਤਾ ਗਿਆ ਸੀ ਕਿ ਪਹਿਲਾਂ ਰੈਫਰੈਂਸ ਲਾਇਬ੍ਰੇਰੀ ਤੇ 500 ਤੋਂ ਵੱਧ ਹੱਥ ਲਿਖਤ ਖਰੜੇ, 12,000 ਤੋਂ ਵੱਧ ਜਿਹੜੀਆਂ ਸੀਗੀਆਂ ਦੁਰਲੱਭ ਪੁਸਤਕਾਂ ਤੇ ਹੋਰ ਖਜ਼ਾਨਾ ਸ਼ਾਮਲ ਸੀ। ਸਾਕਾ ਨੀਲਾ ਤਾਰਾ ਮਗਰੋਂ ਵੀ ਫੌਜ ਨੇ ਕੁਝ ਖਰੜੇ ਤੇ ਪੁਸਤਕਾਂ ਵਾਪਸ ਕਰਤੀਆਂ, ਪਰ 11,000 ਤੋਂ ਵੱਧ ਪੁਸਤਕਾਂ ਤੇ ਵੱਡੇ ਗਿਣਤੀ ਦੇ ਵਿੱਚ ਖਰੜੇ ਵਾਪਸ ਨਹੀਂ ਕੀਤੇ। ਇਹ ਕਮੇਟੀ ਦੀਆਂ ਕੁਝ ਮੀਟਿੰਗਾਂ ਤੋਂ ਬਾਅਦ ਮਾਮਲਾ ਠੰਡੇ ਬਸਤੇ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਰੈਫਰੈਂਸ ਲਾਇਬ੍ਰੇਰੀ ਸੰਬੰਧੀ ਹਾਈ ਕੋਰਟ ਦੇ ਵਿੱਚ ਮਾਮਲਾ ਵਿਚਾਰ ਅਧੀਨ ਹੈ। 22 ਜੁਲਾਈ ਨੂੰ ਇਹਦੀ ਤਰੀਕ ਹੈ। ਉਦੋਂ ਕਹਿੰਦੇ ਮਾਮਲਾ ਅਦਾਲਤ 'ਚ ਹੋਣ ਕਰਕੇ ਅਗਲੀ ਮੀਟਿੰਗ ਨਹੀਂ ਹੋ ਸਕੀ। ਬਡੂਗਰ ਸਾਹਿਬ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਕਰੋਨਾ ਸੰਕਟ ਖਤਮ ਹੋਣ ਤੋਂ ਬਾਅਦ ਜਿਹੜੀ ਹੈ ਜੀ ਉਹ ਮੀਟਿੰਗ ਹੋਊਗੀ। ਕਰੋਨਾ ਸੰਕਟ ਤਾਂ ਸ਼ੁਰੂ ਹੋਇਆ ਜਿਹੜਾ ਜੀ ਆਪਣੇ April ਦੇ ਐਂਡ ਦੇ ਵਿੱਚ, April ਤੋਂ ਲਾ ਲਓ, ਚਲੋ ਫਰਵਰੀ ਤੋਂ ਲਾ ਲਓ। ਇਹ ਜਿਹੜੀ ਕਮੇਟੀ ਬਣੀ ਹੋਈ ਹੈ ਇਹ ਤਾਂ ਬਣੀ ਹੈ ਪਿਛਲੇ ਸਾਲ ਦੀ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਰੋਨਾ ਸੰਕਟ 1 ਸਾਲ ਤੋਂ ਚੱਲ ਰਿਹਾ ਸੀਗਾ? ਗੱਲ ਤਾਂ ਇਹ ਹੈ ਜੀ ਕਿਉਂਕਿ ਇਹਦੇ ਵਿੱਚ ਵੱਡਿਆਂ ਦੇ ਨਾਮ ਸ਼ਾਮਿਲ ਹੁੰਦੇ ਆ, ਜਿਨ੍ਹਾਂ ਨੇ ਚਿੱਠੀ ਲਿਖੀ ਸੀ ਉਹਨਾਂ ਦੇ ਨਾਮ ਇਹਦੇ ਵਿੱਚ ਆਉਂਦੇ ਆ, ਤੇ ਉਹਨਾਂ ਲੋਕਾਂ ਨੇ ਇਹ ਖਰੜਾ ਜਿਹੜਾ ਸੀਗਾ ਜੀ ਉਹ ਲੈ ਕੇ ਤੇ ਗਾਂ ਦੇ ਦੂ ਦਿੱਤਾ ਜੀ ਕਰੋੜਾਂ ਰੁਪਏ ਦਾ। ਇੱਕ ਬੀੜ ਦੀ ਤਾਂ ਗੱਲ ਜਿਹੜਾ ਜੀ ਉਹ ਚਰਚਾ ਚੱਲਦਾ 5 ਕਰੋੜ ਰੁਪਏ ਦੀ ਜਿਹੜੀ ਵਿਦੇਸ਼ ਦੇ ਵਿੱਚ ਵਿਕੀ ਹੈ ਜੀ, ਉਹ ਕਿਹਦੇ ਕੋਲੇ ਆ? ਇਹਦੇ ਬਾਰੇ ਵੀ ਕਈ ਕੁਝ ਜਿਹੜਾ ਜੀ ਉਹ ਸਮੇਂ-ਸਮੇਂ ਦੇ ਉੱਤੇ ਸਾਹਮਣੇ ਆਉਂਦਾ ਰਿਹਾ। ਸੋ ਕਿਸੇ ਹੋਰ ਨੇ ਥੋੜੀ ਲੁੱਟਿਆ ਜੀ, ਆਪਣਿਆਂ ਨੇ ਹੀ ਜਿਹੜਾ ਜੀ ਉਹ ਲੁੱਟਿਆ। ਕਿਆ ਮੂਰਖ ਲੋਕਾਂ ਨੂੰ ਜਿਹੜਾ ਜੀ ਉਹ ਕੌਮ ਨੂੰ ਬਣਾਉਂਦੇ ਰਹੇ ਕਿ ਸਾਡਾ ਖਰੜਾ ਨਹੀਂ ਦਿੱਤਾ, ਸਾਡਾ ਖਰੜਾ ਨਹੀਂ ਦਿੱਤਾ। ਜਦੋਂ ਕਹਾਣੀ ਸਾਹਮਣੇ ਆਈ ਤੇ ਇਹ ਪਤਾ ਲੱਗਾ ਵੀ ਉਹ ਖਰੜਾ ਦੇਰ ਪਹਿਲਾਂ ਦਿੱਤਾ ਹੈ। ਜੀ ਬਿਲਕੁਲ, ਜਦੋਂ ਕਮੇਟੀ ਬਣੀ ਸੀ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਮਾਮਲਾ ਜਿਹੜਾ ਟਾਲ ਮਟੋਲ ਆ
ਤੇ ਮਿਲਣਾ ਕੁਝ ਨਹੀਂ ਹੈਗਾ। ਜਿਹੜੀ ਤੁਸੀਂ ਬੀੜ ਦੀ ਗੱਲ ਕਰਦੇ, ਮੈਨੂੰ ਲੱਗਦਾ ਵੀ ਉਹ ਹੈ ਹੀ ਕੈਲੀਫੋਰਨੀਆ। ਬਾਬਾ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਸਾਡੇ ਨਾਲ ਤਿੰਨ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।